अस्सलाम वालेकुम दोस्तों, सत श्री अकाल। मैं नासिर ढिल्लों, ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ ਨਾਲ। ਅੱਜ ਅਸੀਂ ਆਏ ਹਾਂ ਸ੍ਰੀ ਕਰਤਾਰਪੁਰ ਸਾਹਿਬ ਸੰਗਤ ਪਹੁੰਚੀ ਇੰਡੀਆ ਤੋਂ ਵੀ। ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਫੈਮਿਲੀ ਹੈ ਸਾਡੇ ਆ ਰਹੇ ਸਾਹਮਣੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਇੱਥੇ ਆ ਕੇ ਕਿਸ ਤਰ੍ਹਾਂ ਦਾ ਲੱਗਾ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਤੁਹਾਡਾ ਜੀ? ਗੁਰਦੀਪ ਸਿੰਘ। ਗੁਰਦੀਪ ਜੀ, ਕਿਹੜਾ ਸ਼ਹਿਰ ਆਪਣਾ? ਲੁਧਿਆਣੇ ਜ਼ਿਲ੍ਹੇ ਤੋਂ ਰਾਏਕੋਟ ਤੋਂ ਜੀ। ਪਿੰਡ ਰਾਏਕੋਟ। ਹਾਂਜੀ ਰਾਏਕੋਟ। ਇਹ ਸਾਰੇ ਰਾਏਕੋਟ ਦੇ? ਰਾਏਕੋਟ ਤੋਂ। ਇਹ ਆਪਣੀ ਬੇਟੀ ਆ? ਹਾਂਜੀ। ਤੁਹਾਡਾ ਕੀ ਨਾਮ ਜੀ? ਮਹਿਕਪ੍ਰੀਤ। ਬਹੁਤ ਸੋਹਣਾ ਨਾਮ। ਧੰਨਵਾਦ। ਮਹਿਕ ਦਾ ਨਾਮ। ਤੇ ਤੁਹਾਡਾ ਭਾਜੀ? ਕਰਮਜੀਤ ਸਿੰਘ ਜੀ। ਕਰਮਜੀਤ। ਮਹਿਕ, ਕਿੰਨੀ ਉਮਰ ਪੜ੍ਹਦੇ ਹੋ ਤੁਸੀਂ? ਮੈਂ ਬਸ ਇਸ ਤੋਂ ਬਾਅਦ ਫਾਲ 2022 ਦੇ ਵਿੱਚ BSc ਕਰਨੀ ਨਿਊਰੋ ਸਾਇੰਸ। ਅੱਛਾ, ਹਾਂਜੀ ਨਿਊਰੋ ਸਾਇੰਸ। ਬਿਲਕੁਲ। ਤੇ ਕਿਵੇਂ ਕਸਬਬ ਬਣਿਆ ਹੁਣ ਦਾ, ਤੇ ਕਿਵੇਂ ਲੱਗ ਰਿਹਾ ਹੁਣ ਆ ਕੇ? ਕਾਫੀ ਵਧੀਆ ਲੱਗ ਰਿਹਾ ਹੈ ਆ ਕੇ। ਤੇ ਬਸ ਵਧੀਆ ਲੱਗ ਰਿਹਾ ਹੈ ਆ ਕੇ। ਨਹੀਂ, ਉਹ ਫਰੈਂਡ ਸਰਕਲ 'ਚ ਜੇ ਗੱਲ ਕਰਦੇ ਨਾ ਤਾਂ ਤੁਹਾਡੇ ਸਟੂਡੈਂਟਸ ਜਿਹੜੇ ਨੇ, ਜਦੋਂ ਦੱਸਿਆ ਹੋਣਾ ਸਟੂਡੈਂਟਸ ਨੂੰ, ਕਿਸੇ ਨੇ ਆਖਿਆ ਨਹੀਂ ਵੀ ਕਿਵੇਂ ਚੱਲੇ, ਕਿਉਂ ਚੱਲੇ, ਕੀ ਬਣਿਆ? ਹਾਂਜੀ, ਅਸੀਂ ਸੋਚ ਰਹੇ ਸੀ ਕਾਫੀ ਟਾਈਮ ਦਾ ਆਉਣ ਬਾਰੇ। ਤੇ ਫਿਰ ਅਸੀਂ ਸੋਚਿਆ ਵੀ ਕਿਉਂ ਐਵੇਂ ਹੀ ਟਾਲੀ ਜਾਣਾ ਹੈ, ਵੀ ਇੱਕ ਦਿਨ ਕਿਸੇ ਦਿਨ ਪੱਕਾ ਕਰਦੇ ਹਾਂ ਤੇ ਚੱਲਦੇ ਹਾਂ। ਪਹਿਲਾਂ ਸੁਣਨ 'ਚ ਕਿਸ ਤਰ੍ਹਾਂ ਸੀ ਵੀ ਪਾਕਿਸਤਾਨ ਇੰਡੀਆ ਦੀ ਜਦੋਂ ਗੱਲ ਹੁੰਦੀ ਸੀ? ਨਹੀਂ, ਉਹ ਤਾਂ ਜੀ ਪੋਲੀਟਿਕਸ ਵਗੈਰਾ ਦਾ ਤਾਂ ਚੱਲਦਾ ਹੀ ਰਹਿੰਦਾ, ਚਲੋ, ਪਰ ਆਪਾਂ ਨੂੰ ਪਤਾ ਹੀ ਆ ਵੀ ਪਾਕਿਸਤਾਨੀ ਭਾਈ ਵੀ ਨੇ ਸਾਰੇ ਜਾਣੇ। ਹਾਂਜੀ। ਤੇ ਜੇ ਗੱਲ ਕਰਦੇ ਆ ਫੀਲਿੰਗਸ ਦੀ, ਜੇ ਗੱਲ ਕਰਦੇ ਆ, ਜ਼ਾਰੀ ਗੱਲ ਹੈ ਮਜ਼ਹਬੀ ਸਥਾਨਾਂ ਤੇ ਜਾ ਕੇ, ਕਿਸੇ ਵੀ ਜਗ੍ਹਾ ਤੇ ਜਾ ਕੇ ਉਹ ਤਰ੍ਹਾਂ ਮਹਿਸੂਸ ਹੁੰਦਾ, ਖਾਸ ਤੌਰ ਤੇ ਬਾਰਡਰ ਜਦੋਂ ਕ੍ਰਾਸ ਕੀਤਾ, ਕਿਵੇਂ ਲੱਗਾ? ਹਾਂਜੀ, ਉਹ ਤਾਂ ਹੈ ਜੀ, ਬਿਲਕੁਲ ਫੀਲਿੰਗ ਤਾਂ ਅੱਡ ਹੁੰਦੀ ਹੋਈ ਹੈ, ਕਿਉਂਕਿ ਉਸ ਟਾਈਮ ਤੇ ਉਹ ਵੀ ਹੋ ਜਾਂਦਾ ਬੰਦੇ ਨੂੰ ਵੀ ਇੰਨੇ ਟਾਈਮ ਬਾਅਦ ਆਪਾਂ ਚੱਲੇ ਆ ਕਿਸੇ ਜਗ੍ਹਾ ਦੇ ਉੱਤੇ। ਤੇ ਹਾਂਜੀ, ਕਾਫੀ ਸਹੀ ਸੀ, ਵਧੀਆ। ਹੁਣ ਤੁਹਾਡੀਆਂ ਸਹੇਲੀਆਂ ਜਾਂ ਤੁਹਾਡੇ ਜਿਹੜੇ ਕਲਾਸਮੇਟਸ ਨੇ, ਉਹ ਜ਼ਾਰੀ ਗੱਲ ਹੈ ਸਾਰਿਆਂ ਦਾ ਰੁਝਾਨ ਤੇ ਹੋਏਗਾ, ਉਹਨਾਂ ਨੂੰ ਕੀ ਮੈਸੇਜ ਆਉਣਾ ਚਾਹੁੰਦੇ ਜਿਹੜੇ? ਅਸੀਂ ਉਹਨਾਂ ਨੂੰ ਕਹਾਂਗੇ ਵੀ ਆ ਕੇ ਦੇਖੋ ਇੱਕ ਵਾਰੀ ਇੱਥੋਂ ਦਾ। ਇਹ ਕੁਝ ਉਹਨਾਂ ਜਗ੍ਹਾਵਾਂ ਦੇ ਵਿੱਚੋਂ ਇੱਕ ਆ ਜਿਹਦੇ ਵਿੱਚ ਤੁਹਾਨੂੰ ਇੱਥੇ ਆ ਕੇ ਹੀ ਉੱਥੋਂ ਦਾ ਐਕਸਪੀਰੀਅੰਸ ਪਤਾ ਲੱਗਦਾ ਵਾ, ਤੇ ਗੱਲਾਂ ਤੋਂ ਨਹੀਂ ਇੰਨਾ ਜ਼ਿਆਦਾ ਸਮਝ ਲੱਗੂਗਾ। ਇੱਥੇ ਦੀ ਧਰਤੀ ਦੀ ਗੱਲ ਹੀ ਥੋੜੀ ਹੋਰ। ਨਾਲੇ ਨਵੀਆਂ ਚੀਜ਼ਾਂ, ਨਵੇਂ ਲੋਕ ਮਿਲੀਏ, ਐਕਸਪੀਰੀਅੰਸ ਜਿਹੜੇ ਉਹ ਫੇਰ ਹੁੰਦੇ। ਬਿਲਕੁਲ। ਭਾਜੀ, ਤੁਸੀਂ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ? ਬਹੁਤ ਵਧੀਆ ਲੱਗ ਰਿਹਾ ਜੀ। ਮੈਂ ਪਹਿਲਾਂ ਵੀ ਆਇਆ ਸੀਗਾ ਪਿਛਲੇ ਸਾਲ 27 ਜਨਵਰੀ ਨੂੰ। ਅੱਛਾ ਜੀ। ਤੇ ਉਦੋਂ ਸੰਗਤ ਕਾਫੀ ਜ਼ਿਆਦਾ ਸੀ ਤੇ ਉਦੋਂ ਬਹੁਤ ਜ਼ਿਆਦਾ ਇਮੋਸ਼ਨਲ ਵੀ ਹੋਏ ਸੀ। ਹੁਣ ਸੰਗਤ ਘੱਟ ਆ ਤੇ ਤਾਂ ਕਰਕੇ ਥੋੜਾ ਜਿਹਾ ਮਤਲਬ ਸੰਗਤ ਨੂੰ ਦੇਖ ਕੇ ਹੀ ਖੁਸ਼ੀ ਬਹੁਤ ਹੁੰਦੀ ਆ। ਕੋਵਿਡ ਦੀ ਵਜ੍ਹਾ ਦੇ ਕਰਕੇ ਹੋ ਗਿਆ। ਹਾਂਜੀ। ਤੇ ਬਾਕੀ ਸਰਕਾਰਾਂ ਦਾ ਚੱਲੀ ਜਾਂਦਾ। ਤੇ ਇੱਥੇ ਆ ਕੇ ਐ ਹੁੰਦਾ ਵੀ ਇਹ ਬਾਰਡਰ ਹੋਣੇ ਨਹੀਂ ਚਾਹੀਦੇ। ਇਹ ਤਾਂ ਖਰੀਦਿਆ ਕੀ ਹੈ? ਇਹ ਤਾਂ ਇਹਨਾਂ ਨੇ ਸੂਟ ਖਰੀਦੇ ਨੇਗੇ। ਮਹਿਕ ਨੇ ਵੀ ਕੁਝ ਖਰੀਦਿਆ? ਹਾਂਜੀ, ਇਹਨਾਂ ਨੇ ਖਰੀਦਦਾਰੀ ਕਰ ਲਈ। ਬਿਲਕੁਲ, ਹਾਂਜੀ, ਜ਼ਰੂਰੀ ਹੈ। ਵਿਸ਼ਾਵਾਂ ਲੱਗੀਆਂ। ਹਾਂਜੀ, ਕੁਛ ਨਾ ਕੁਛ ਨਿਸ਼ਾਨੀ ਜ਼ਰੂਰ ਲੈ ਕੇ ਜਾਣੀ ਚਾਹੀਦੀ ਆ। ਤਾਂ ਇਹਨਾਂ ਨੇ ਜ਼ਰੂਰ ਸ਼ਾਪਿੰਗ ਕੀਤੀ ਆ ਜੀ। ਤੁਸੀਂ ਤਾਂ ਭੈਣ ਜੀ, ਭਾਜੀ, ਕਿਵੇਂ ਤੁਹਾਨੂੰ? ਬਹੁਤ ਵਧੀਆ ਲੱਗਿਆ ਜੀ। ਵਧੀਆ ਲੱਗ ਰਿਹਾ? ਹਾਂਜੀ। ਸ਼ਾਪਿੰਗ ਕਰ ਲਈ ਹੈ ਕਿ ਨਹੀਂ ਕੀਤੀ? ਸ਼ਾਪਿੰਗ ਵੀ ਕੀਤੀ ਹੈ ਜੀ। ਕੀਤੀ ਹੈ? ਹਾਂਜੀ। ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ, ਹਾਂਜੀ, ਉਹਨਾਂ ਦੀ ਬਰਕਤ ਆ ਜੀ ਸਾਰੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ, ਵੀ ਉਹਨਾਂ ਦੇ ਕਰਕੇ ਅਸੀਂ ਇੱਥੇ ਆ ਸਕੇ ਹਾਂ। ਬਹੁਤ ਵਧੀਆ ਲੱਗਿਆ ਜੀ। ਬਹੁਤ ਸ਼ਰਧਾ ਭਾਵਨਾ ਨਾਲ ਲੋਕ ਮਿਲੇ ਨੇ, ਸੰਗਤ ਮਿਲੀ ਹੈ ਜੀ। ਬਹੁਤ ਵਧੀਆ ਲੱਗਿਆ। ਬਹੁਤ ਧੰਨਵਾਦ, ਸ਼ੁਕਰੀਆ ਤੁਹਾਡਾ। ਤੁਹਾਡਾ ਜੀ ਕਿਵੇਂ ਐਕਸਪੀਰੀਅੰਸ ਰਿਹਾ? ਬਹੁਤ ਵਧੀਆ ਐਕਸਪੀਰੀਅੰਸ ਹੈ ਜੀ। ਸਾਰੇ ਵਧੀਆ ਲੱਗਿਆ, ਸਾਰਿਆਂ ਨੂੰ ਮਿਲ ਕੇ। ਸਾਰਿਆਂ ਦੇ ਵਿੱਚ ਭਰਾਤਰੀ ਭਾਵ ਦੀ ਭਾਵਨਾ ਹੈਗੀ ਹੈ। ਅਸੀਂ ਕਹਿੰਦੇ ਆ ਪਿਆਰ ਇਸੇ ਤਰ੍ਹਾਂ ਬਣਿਆ ਰਹੇ। ਇਸੇ ਤਰ੍ਹਾਂ। ਅੱਛਾ ਭਾਜੀ, ਦੱਸਿਓ ਕੋਈ ਵਖਰੇਵਾ ਤਾਂ ਨਹੀਂ ਲੱਗਾ ਆ ਕੇ ਕਿਸਾਂ ਜਾਂ ਲੋਕਾਂ ਦੇ ਵਿੱਚ? ਨਹੀਂ, ਕੋਈ ਵਖਰੇਵਾ ਨਹੀਂ ਲੱਗਿਆ, ਸਭ ਆਪਣੀ ਲੱਗੇ ਸਰ। ਤੇ ਕਿੰਨਾ ਅੱਛਾ ਹੁੰਦਾ ਜੇ ਬਾਰਡਰ ਨਾ ਹੀ ਹੁੰਦੇ, ਅਸੀਂ ਭਰਾ ਰਲ ਕੇ ਰਹਿੰਦੇ ਹੁੰਦੇ ਜੀ। ਤੇ ਚਲੋ ਬਾਰਡਰ ਤੇ ਹੋ ਗਿਆ ਠੀਕ ਹੋ ਗਿਆ। ਤੋਂ ਪਿੱਛੇ ਨਹੀਂ ਜਾਇਆ ਜਾ ਸਕਦਾ। ਹਾਂਜੀ। ਪਰ ਜਿਹੜੇ ਲੋਕਾਂ ਦਾ ਪਿਆਰ ਆ, ਜਿਹੜਾ ਲੋਕਾਂ ਦਾ ਬੜਾ ਪਿਆਰ ਸਤਿਕਾਰ ਨਾਲ ਜਿਹੜਾ ਮਿਲਦੇ ਨੇ ਜੀ, ਇੱਕ ਭਰਾਵਾਂ ਵਾਂਗੀ ਉਸ ਬਾਬੇ ਦੀ ਧਰਤੀ ਦੇ ਉੱਤੇ ਜਿਹਨੇ ਆਪਣੇ ਹੱਥੀਂ ਮਿਹਨਤ ਕੀਤੀ, ਇੱਥੇ ਘਾਲਣਾ ਕੀਤੀ ਜੀ, ਦਸਾਂ ਨੌਹਾਂ ਦੀ ਕਿਰਤ ਕੀਤੀ, ਉਸ ਧਰਤੀ ਨੂੰ ਨਤਮਸਤਕ ਹੋਣ ਆਉਂਦੇ ਨੇ ਜਿਹੜੇ ਜੀ, ਬੜਾ ਅੱਛਾ ਲੱਗਦਾ ਸੀ। ਬਹੁਤ ਸ਼ੁਕਰੀਆ ਤੁਹਾਡਾ ਜੀ, ਧੰਨਵਾਦ ਤੁਹਾਡਾ। ਸੋ ਗੱਲ ਕਰਨ ਡਿਆ ਸਾਡੇ ਕੋਲ ਫੈਮਿਲੀ ਪਹੁੰਚੀ ਸੀ ਕਰਤਾਰਪੁਰ ਸਾਹਿਬ। ਸੋ ਅੱਗੇ ਵੱਧਦੇ, ਹੋਰ ਵੀ ਲੋਕ ਇੱਥੇ ਆਏ ਨੇ ਇੰਡੀਆ ਤੋਂ, ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਪਾਕਿਸਤਾਨ ਆਉਣ ਦਾ। ਸੋ ਅਗਲੇ ਵੀਡੀਓ ਤੱਕ ਸਾਡੇ ਨਾਲ ਜੁੜੇ ਰਹਿਣਾ। ਮਿਲਦੇ ਹਾਂ ਫਿਰ, ਰੱਬ ਰੱਖਾ।